ਲੋ ਜੀ ਦੋਸਤੋ, ਅੱਜ ਅਸੀਂ ਬੈਠੇ ਆ ਚੱਕ ਨੰਬਰ 304 TDA ਤਹਿਸੀਲ ਕਰੋੜ ਜ਼ਿਲ੍ਹਾ ਲਈਆ ਚ। ਸਾਡੇ ਨਾਲ ਬੈਠੇ ਆ ਬਾਬਾ ਹਾਜੀ ਖੁਸ਼ੀ ਮੁਹੰਮਦ ਸਾਹਿਬ। ਇਹ ਬੜੇ ਖੁਸ਼ ਮਿਜ਼ਾਜ ਇਨਸਾਨ ਹੈ, ਆਲੇ ਦੁਆਲੇ ਬੜੇ ਪॉपुलर है ਤੇ ਮਿਸਤਰੀਆਂ ਦਾ ਕੰਮ ਕਰਦੇ ਇਹ। ਤੇ ਇਹਨਾਂ ਦਾ ਪਿੰਡ ਹੈ 72 ਗੱਡੀਆਂ ਲੈਲਪੁਰ। ਤੇ ਅੱਜ ਇਹਨਾਂ ਕੋਲੋਂ ਇਹਨਾਂ ਦੇ ਪਿੰਡ ਦੇ ਬਾਰੇ ਪੁੱਛਦੇ ਆ ਕਿ ਪਿੰਡ ਕਿਸ ਤਰ੍ਹਾਂ ਦਾ ਸੀ। ਲੋ ਜੀ 72 ਗੱਡੀਆਂ ਦੱਸੋ ਸਾਨੂੰ ਕਿ ਕਿੱਡਾ ਕੁ ਵੱਡਾ ਪਿੰਡ ਸੀ। 72 ਗੱਡੀਆਂ ਜਿਹੜਾ ਨਾ ਬਹੁਤ ਵੱਡਾ ਪਿੰਡ ਸੀ। ਹਾਂ, ਬਹੁਤ ਉੱਥੇ ਬੰਦੇ ਰਹਿੰਦੇ ਸਿੱਖ ਸੀ। ਜ਼ਿਆਦਾ ਸਿੱਖ ਸੀ? ਹਾਂ, ਬਹੁਤ ਸਿੱਖ ਸੀਗੇ। ਅੱਛਾ। ਤੇ ਉਹਨਾਂ ਦੇ ਜਿਹੜੇ ਹਨਾ ਵੀ ਵੱਡੇ ਵੱਡੇ ਹਾਤੇ ਸੀ ਤੇ ਵੱਡੇ ਵੱਡੇ ਬੂਹੇ ਸੀ ਤੇ ਵੱਡੇ ਵੱਡੇ ਉਹ ਬੰਦੇ ਸੀ। ਕਾਫੀ ਉਹਨਾਂ ਦੀ ਜ਼ਮੀਨ ਸੀ। ਅਸੀਂ ਜਿਹੜਾ ਨਾ ਇਹਦੇ ਵੀ ਬਾਹਰਲੇ ਬੰਨੇ ਹੁੰਦੇ ਸੀ ਕਮੀਆਂ ਦੇ ਘਰ ਇੱਕ ਲਾਈਨ ਸਿਰਫ। ਅੱਛਾ। ਬਾਕੀ ਇਹ ਸਾਰੇ ਸਿੱਖ ਸੀਗੇ। ਉਹਨਾਂ ਨੂੰ ਕੁਛ ਮੈਂ ਵੀ ਜਾਣਨਾ, ਉਹਨਾਂ ਨੇ ਜੂੜਾ ਕੀਤਾ ਹੁੰਦਾ ਸੀਗਾ। ਉਹ ਵਿੱਚ ਕੰਘਾ ਡਾਇਆ ਹੁੰਦਾ ਸੀਗਾ। ਕਿਸੇ ਦਾ ਨਾਂ ਕਰਤਾਰ ਸਾਹਿਬ ਸੀਗਾ। ਹਾਂ, ਤੁਸੀਂ ਇਹ ਨਾਂ ਦੱਸੋ ਉਹਨਾਂ ਦੇ ਵੀ ਨਾਂ ਕੀ ਕੀ? ਹਾਂਜੀ, ਕਿਸੇ ਨਾਲ ਵੀ ਦੂੜ ਵਾਲਾ ਵੀ ਜਿਹਦਾ ਦੂੜ ਮਰਬਾ ਸੀ ਨਾ, ਉਹਨਾਂ ਦਾ ਨਾਂ ਹੀ ਰੱਖ ਛੜਿਆ ਸੀਗਾ ਦੂੜ ਵਾਲੇ। ਅੱਛਾ। ਹਾਂ, ਕਿਸੇ ਨਾਲ ਰੱਖਿਆ ਕਰਤਾਰ। ਇਹਨਾਂ ਦੇ ਮਾਂ-ਬਾਪ ਨੇ ਜਿਹੜੇ ਉਹਨਾਂ ਦੇ ਨਾਂ ਰੱਖੇ ਸੀ। ਹਾਂ, ਗੁਰਦੇਵ ਸਿੰਘ। ਹਾਂ, ਇਸ ਤਰ੍ਹਾਂ ਸਿੰਘ ਕਰਕੇ ਤੇ ਉਹਨਾਂ ਨੂੰ ਬੁਲਾਉਂਦੇ ਸੀ। ਆਹ ਬੋਲਿਆਂ ਵਾਲਾ ਮਰਬਾ ਵਾ, ਆਹ ਚਾਵਾਂ ਵਾਲਾ ਮਰਬਾ ਵਾ, ਆਹ ਫਲਾਣੇ ਸਿੱਖ ਦਾ ਮਰਬਾ ਆ। ਇਸ ਤਰ੍ਹਾਂ ਕਰਕੇ ਉਹਨਾਂ ਨੂੰ ਵੀ ਬੁਲਾਉਂਦੇ ਸੀਗੇ। ਤੇ ਉਹ ਵੀ ਬੰਦੇ ਅੱਛੇ ਸੀ, ਬੰਦੇ ਵੀ ਮਾੜੇ ਨਹੀਂ ਸੀਗੇ। ਸਾਡੇ ਨਾਲ ਤੋਂ ਚੰਗੇ ਰਹੇ ਆ, ਸਾਡੇ ਕੋਲ ਕਾਫੀ ਚਿਰ ਰਹੇ ਆ। ਜਦੋਂ ਜਾਣ ਲੱਗੇ ਆ ਉਹਨਾਂ ਨੇ ਮੈਂ ਵੀ ਬਾਜ਼ਾਰੇ ਤੁਰਿਆ ਜਾਂਦਾ, ਉਹਨਾਂ ਆਖਿਆ ਖੁਸ਼ੀ ਉਰਾ ਆਵੇ। ਮੈਂ ਕਿਹਾ ਦੱਸੋ ਜੀ। ਉਹਨਾਂ ਆਖਿਆ ਵਾ ਮੱਝ ਲਿਆਇਆ ਖੋਲ ਕੇ ਆਪਣੇ ਘਰ ਬੰਨ, ਜੇ ਅਸੀਂ ਆ ਗਏ ਤੇ ਸਾਨੂੰ ਦੇ ਛੱਡੀ, ਜੇ ਨਾ ਅਸੀਂ ਆ ਸਕੇ ਤੇ ਫਿਰ ਤੂੰ ਹੀ ਰੱਖੀ। ਉਹ ਅੱਲਾ ਕਰੇ ਖੈਰ। ਫਿਰ ਮੈਂ ਬੰਨ ਕੇ ਫਿਰ ਦੂਜੀ ਲਾਈਨ ਚਲੇ ਗਿਆ। ਫਿਰ ਉਹਨਾਂ ਨੇ ਆਵਾਜ਼ ਮਾਰੀ, ਉਹ ਪਰਲੇ ਘਰ ਨੇ ਉੱਥੋਂ ਲੈ ਆਇਆ। ਅੱਛੇ ਤਰ੍ਹਾਂ ਕਰਦਿਆਂ ਜੀ 6 ਮੱਝਾਂ ਜਿਹੜੀਆਂ ਮੈਂ ਉੱਥੋਂ ਲਿਆਂਦੀਆਂ। 6 ਮੱਝਾਂ ਤੋਂ ਬਾਅਦ ਮੇਰੇ ਅੱਬੇ ਜੀ ਨੇ ਆਖਿਆ ਵੀ ਬੰਦ ਕਰੋ ਹੁਣ ਮੱਝਾਂ ਲਿਆਉਣੀਆਂ, ਇਹ ਤੇਰੇ ਕੋਲ ਇਹੋ ਹੀ ਸਾਂਭੀਆਂ ਜਾਣੀਆਂ। ਅੱਛਾ, ਉਹ ਤੁਹਾਨੂੰ ਯਾਦ ਹੈ ਕਿ ਇਹਨਾਂ ਨੇ ਆਖਿਆ ਸੀ ਵੀ ਮੱਝ ਲੈ ਜਾ? ਤੁਸੀਂ ਸਿੱਖਾਂ ਨੇ? ਨਹੀਂ, ਉਹਨਾਂ ਦਾ ਨਾਂ ਯਾਦ? ਉਹ ਨਾਂ ਦਾ ਤੇ ਮੈਨੂੰ ਇਸੇ ਤਰ੍ਹਾਂ ਹੀ ਨਾ। ਕਿਹੜੇ ਘਰ ਨੇ ਆਖਿਆ? ਨਹੀਂ, ਇਹ ਨਹੀਂ ਹੁਣ ਘਰ ਕਿਹੜਾ ਵਾ। ਮੇਰਾ ਮਤਲਬ ਆ ਉਹਨਾਂ ਨੂੰ ਜਾਣਦਾ ਵਾਂ ਤੇ ਇਸੇ ਤਰ੍ਹਾਂ ਨਾ ਥੋੜੇ ਬੋੜੇ ਜਾਣਦਾ ਨਾ। ਇੰਨੀ ਉਦੋਂ ਪਾਵਰ ਨਹੀਂ ਸੀ ਨਾ, ਇੰਨੀ ਉਦੋਂ ਗੱਲ ਨਹੀਂ ਸੀ, ਯਾਦਾਸ਼ਤ ਨਹੀਂ ਸੀ। ਆ ਵੀ ਦੂੜ ਮਰਬੇ ਵਾਲੇ ਨੇ, ਆ ਜਿਹੜੇ ਕਰਤਾਰ ਸਾਹਿਬ ਨੇ, ਆ ਫਲਾਣਾ ਸਾਹਿਬ ਆ, ਤੇ ਆ ਬੋਲਿਆਂ ਵਾਲਾ ਮਰਬਾ ਵਾ, ਆ ਫਲਾਣੇ ਸਿੱਖ ਦਾ ਮਰਬਾ ਵਾ, ਆ ਕਰਤਾਰ। ਇਹ ਦੱਸੋ ਕਿ ਹੋਰ ਕਿਹੜੀਆਂ ਕੌਮਾਂ ਸੀ ਪਿੰਡ ਉੱਥੇ? ਹੋਰ ਸੀਗਾ ਵੀ ਨਾ ਇਹ ਵੀ ਆਹ ਜਿਹੜੇ ਜਿਨ੍ਹਾਂ ਨੇ ਸਲਵਾਰਾਂ ਦੀਆਂ ਪਾਈਆਂ ਹੁੰਦੀਆਂ ਨੇ, ਉਹ ਵੀ ਦੁਆ ਦਾਰੂ ਵੀ ਕਰਦੇ ਹੁੰਦੇ ਆ ਪੰਡਤ ਵੀ ਸੀਗੇ। ਹਾਂ। ਅੱਛਾ, ਦੁਆ ਦਾਰੂ ਵੀ। ਉਹਦਾ ਨਾਂ ਯਾਦ ਆ? ਹਾਂ, ਉਹਨਾਂ ਦਾ ਨਾਂ ਤੇ ਮੈਂ ਉਹਨਾਂ ਕੋਲ ਦਵਾਈ ਵੀ ਲਈ ਹੈ। ਹੁਣ ਮੈਨੂੰ ਨਾਂ ਦਾ ਨਹੀਂ ਯਾਦ ਆ। ਦੇਖੋ ਜੀ, ਮੈਂ ਉਹਨਾਂ ਕੋਲ ਦਵਾਈ ਲਈ ਆ। ਇੱਥੇ ਮੈਨੂੰ ਉਹਨਾਂ ਨੇ ਕੁੱਤੇ ਨੇ ਵੱਢਿਆ, ਸਿੱਖਾਂ ਦੇ ਕੁੱਤੇ ਨੇ। ਅੱਛਾ। ਹਾਂਜੀ। ਅੱਛਾ। ਤੇ ਆ ਵਾਲੀ ਦਾਲ ਲੱਗੀ ਹੈ, ਨਿਸ਼ਾਨ ਹਜੇ ਵੀ। ਫਿਰ ਉਹ ਤਾਂ ਮਿਰਚਾਂ ਲਾਉਂਦੇ ਹੁੰਦੇ ਸੀ, ਉਸੇ ਘਰ ਦੀਆਂ ਮਿਰਚਾਂ। ਉਹਨੇ ਮੈਨੂੰ ਦਿੱਤੀ ਸੀ ਦਵਾ ਉਹਨੇ ਮੈਨੂੰ ਜਾਰੀ ਦੇ ਦਿੱਤੀ। ਮੈਂ ਹਲਕਾ ਸੀਗਾ। ਅੱਛਾ। ਉਹਦੇ ਨਾਲ ਮੇਰਾ ਨਾ ਪਰੇਸ਼ਾਨੀ ਮੈਨੂੰ ਵੱਧ ਗਈ, ਜ਼ਿਆਦਾ ਸੌਂ ਖਰਾਬ ਹੋ ਗਿਆ ਕੰਮ। ਉਹ ਫਿਰ ਮੁੜ ਕੇ ਉਹਨਾਂ ਨੇ ਹੋਰ ਦਵਾ ਦਿੱਤੀ। ਉਹਦੇ ਨਾਲ ਫਿਰ ਸਾਰੇ ਫਿਰ ਕੁਝ ਠੀਕ ਹੋ ਗਿਆ। ਅੱਲਾ ਪਿੰਡ ਦਾ ਨੰਬਰਦਾਰ ਕੌਣ ਸੀ? ਸਿੱਖਾਂ ਦੇ ਬਾਰੇ ਚ ਦਾ ਨਹੀਂ ਪਤਾ, ਉਦੋਂ ਬਾਅਦ ਚ ਪਤਾ ਵੀ ਮੁਹੰਮਦਲੀ ਲੰਬੜਦਾਰ ਸੀਗਾ। ਉਹ ਮਾਜਰ ਹੋ ਕੇ ਆਏ ਸੀ? ਹਾਂ, ਮਾਜਰ ਹੋ ਕੇ ਆਏ ਸੀਗੇ, ਜੱਟ ਸੀਗੇ। ਮੁਹੰਮਦਲੀ ਲੰਬੜਦਾਰ ਮੁਹੰਮਦਲੀ। ਅੱਛਾ। ਹਾਂ, ਉਹ ਜੱਟ ਸੀਗੇ ਮੁਹੰਮਦਲੀ ਲੰਬੜਦਾਰ। ਇਹ ਜਿਹੜੇ ਤੁਹਾਡੇ ਪਿੰਡ ਚ ਸਿੱਖ ਸੀ, ਇਹ ਕਿਹੜੇ ਜ਼ਿਲ੍ਹੇ ਚੋਂ ਆ ਕੇ ਬੈਠੇ ਸੀ ਇੱਥੇ? ਕੋਈ ਪਤਾ ਪਿਛਲਾ ਜ਼ਿਲ੍ਹਾ ਕਿਹੜਾ ਸੀ ਇਹਨਾਂ ਦਾ? ਇਹਨਾਂ ਦਾ ਜ਼ਿਲ੍ਹਾ ਮੇਰਾ ਖਿਆਲ ਹੈ ਵੀ ਸਿਆਲਕੋਟ ਸੀਗਾ। ਸਿਆਲਕੋਟ ਤੋਂ ਆਏ ਸੀ? ਤੇ ਹਿੰਦੁਸਤਾਨ ਤੋਂ ਬਾਅਦ ਫਿਰ ਕਿਤੇ ਹੋਰ ਗਏ? ਹਾਂ, ਫਿਰ ਤਾਂ ਹਿੰਦੁਸਤਾਨ ਚਲੇ ਗਏ ਹੋਣੇ। ਹਾਂ, ਫਿਰ ਹਿੰਦੁਸਤਾਨ ਚਲੇ ਗਏ। ਸਿਆਲਕੋਟ ਦੇ ਅਸੀਂ ਵੀ ਸਿਆਲਕੋਟ ਦੇ ਆ। ਬੰਨ ਬਾਜਵਿਆਂ। ਹਾਂ। ਅੱਛਾ, ਤੁਸੀਂ ਬੰਨ ਬੰਨਦੇ ਆ ਜੀ। ਬੋਲੀ ਤੁਹਾਡੀ ਤੋਂ ਵੀ ਲੱਗਦਾ ਬੰਨ ਬਾਜਵਿਆਂ ਦੇ ਅਸੀਂ। ਇਹਦਾ ਮਤਲਬ ਹੈ ਕਿ ਉਹ ਜਿਹੜੇ ਹੈ ਸੀ ਸਰਦਾਰ ਉੱਥੇ ਬੈਠੇ ਸੀ, ਉਹ ਕਿਤੇ ਤੁਹਾਨੂੰ ਨਾਲ ਹੀ ਲੈ ਕੇ ਆਏ ਆਪਣੇ ਪਿੰਡਾਂ ਚੋਂ? ਹਾਂਜੀ। ਅਸੀਂ ਬੰਨ ਬਾਜਵਿਆਂ ਦੇ ਆ ਨਾ। ਇਹ ਅੱਛਾ, ਬਾਜਵੇ ਸਿੱਖਾਂ ਦੇ ਵਿੱਚ ਜਿਵੇਂ ਜਾਤਾਂ ਹੁੰਦੀਆਂ, ਪੰਜਾਬੀ ਜਾਤਾਂ ਹੀ ਹੁੰਦੀਆਂ ਸਾਰੀਆਂ ਜੱਟਾਂ ਵਾਲੀਆਂ, ਤੇ ਉਹ ਉਹਨਾਂ ਦੀਆਂ ਜਾਤਾਂ ਵੀ ਇਹੀ ਸੀ, ਬਾਜਵੇ ਸੀ। ਉਹ ਜਾਤਾਂ ਦਾ ਹੁਣ ਮੈਂ ਵੰਡ ਤੇ ਨਹੀਂ ਕਰ ਸਕਦਾ, ਕਿਉਂਕਿ ਉਦੋਂ ਪੂਰੀ ਪਾਵਰ ਨਹੀਂ ਸੀਗੀ। ਤੇ ਉਹ ਵੀ ਰਹੇ ਅਸੀਂ ਇਕੱਠੇ ਆ ਵੀ ਇੱਥੋਂ ਜਦੋਂ ਵੀ ਨਾ ਬਾਦਸ਼ਾਹੀ ਖੋਈ ਨਾ ਅੰਗਰੇਜ਼ ਨੇ। ਉਹ ਵੀ ਉਦੋਂ ਵੀ ਇਹ ਮੁਗਲ ਲਵਾਰ ਸੀ ਨਾ, ਮੇਰੇ ਦਾਦੇ ਹੁਣੀ ਇਹਨਾਂ ਕੋਲੋਂ ਬਾਦਸ਼ਾਹੀ
ਹੋਈ ਨਾ ਜਦੋਂ ਤੇ ਇਹਨਾਂ ਨੂੰ ਕੁੱਟ ਮਾਰ ਕਰਨ ਲੱਗੇ ਤੇ ਨਾਸਾ ਹੈ ਇਹ ਕੰਮੀ ਬਣ ਗਏ ਇਹਨਾਂ ਨੇ ਆੜੀ ਤੇ ਸਾਹ ਲੈ ਲਿਆ ਕਿਸੇ ਨੇ ਥੋੜਾ ਸੰਨੀ ਲੈ ਲਿਆ ਵੀ ਅਸੀਂ ਕੰਮੀ ਆ ਜੀ ਬਚਣ ਵਾਸਤੇ ਇਹਨਾਂ ਨੇ ਮਸਾਲਾ ਬਣਾ ਲਿਆ ਸਹੀ ਗੱਲ ਤੇ ਕਿਸੇ ਨੇ ਉਹ ਲੈ ਲਿਆ ਵੀ ਕਾਂਡੀ ਲੈਣ ਦੀ ਲੈਵਲ ਲੈਣ ਦਾ ਕੰਨਾ ਖਾਣ ਲੱਪੇ ਜੀ ਬਚ ਗਏ ਆ ਜੀ ਅਸੀਂ ਉਹਨਾਂ ਨੂੰ ਦੱਸਣਾ ਨਹੀਂ ਵੀ ਇਹ ਗੱਲ ਉਹਨਾਂ ਨੂੰ ਨਹੀਂ ਦੱਸਣੀ ਤੇ ਵੀ ਅਸੀਂ ਮੁਗਲ ਆ ਵੇ ਲਕਾ ਲਿਆ ਹੁਣ ਫੇਰ 2 ਸਾਲ ਹੋ ਗਏ ਜਾਂ 4 ਹੋ ਗਏ ਹੁਣ ਫੇਰ ਲੋਕੀ ਜਿਹੜਾ ਮੁਗਲ ਲਿਖਾਉਣ ਲੱਪੇ ਨੇ ਲਿਖਾਉਣ ਲੱਪੇ ਨੇ ਹਾਂ ਮੈਂ ਤੇ ਕੋਈ ਨਹੀਂ ਲਿਖਾਇਆ ਇਹ ਭਾਵਾ ਲਿਖਾ ਸਕਦਾ ਇਹ ਅਗਲੀ ਨਸਲ ਲਿਖਾਉਂਦੀ ਹੈ ਹੁਣ ਅਗਲੀ ਚੌਥੀ ਜੀ ਚੌਥੀ ਨਸਲ ਤੋਂ ਚੌਥੀ ਪੀੜ੍ਹੀ ਚੌਥੀ ਪੰਜਵੀਂ ਤੋਂ ਆ ਕੇ ਲਿਖਾਉਣ ਲੱਗੇ ਹਾਂਜੀ ਤੇ ਤੁਸੀਂ ਤੁਹਾਡੇ ਅੱਬਾ ਜੀ ਦਾ ਨਾਂ ਕੀ ਸੀ ਫਕੀਰ ਮੁਹੰਮਦ ਦਾਦੇ ਦਾ ਉਹਦਾ ਨਾਂ ਲਾਲਦੀਨ ਸੀ ਇਹ ਉੱਥੇ ਕੰਮ ਕਰਦੇ ਸੀ ਹਾਂ ਉੱਥੇ ਕੰਮ ਕਰਦੇ ਸੀ ਹਾਂਜੀ ਕੰਮ ਤੁਸੀਂ ਵੀ ਦੁਕਾਨ ਤੇ ਬੈਠੇ ਹੁੰਦੇ ਸੀ ਇਹ ਲਾਲਦੀਨ ਜਿਹੜਾ ਨਾ ਉਹਦੇ ਪਿਓ ਨਾ ਮੰਦਾ ਸੀ ਮੰਦਾ ਠੀਕ ਹੈ ਤੇ ਲਾਲਦੀਨ ਹਾਂਜੀ ਇਹ ਮੈਨੂੰ 3-4 ਨਾਂ ਜਿਹੜੇ ਨਾ ਪੂਰੇ ਯਾਦ ਨੇ ਤੇ ਆਪਣੇ ਹਾਣੀ ਜਿਹੜੇ ਮੁੰਡੇ ਸੀ ਸਿੱਖਾਂ ਦੇ ਜਾਂ ਹਿੰਦੂਆਂ ਦੇ ਉਹਨਾਂ ਦਾ ਕਿਸੇ ਦਾ ਨਾਂ ਯਾਦ ਹੈ ਖੇਲਦੇ ਰਹੇ ਤੁਹਾਡੇ ਨਾਲ ਨਾ ਕੋਈ ਨਹੀਂ ਨਾਂ ਯਾਦ ਨਾ ਬਣਾਏ ਟਾਈਮ ਬੜਾ ਹੋ ਚੁੱਕਾ ਨਾ ਹਾਂਜੀ ਉਹ ਜਾਂ ਉਦੋਂ ਨਾ ਵੀ ਇਸ ਗੱਲ ਦਾ ਪਤਾ ਕੋਈ ਨਹੀਂ ਸੀਗਾ ਉਹ ਤਾਂ ਖੇਡੀ ਜਾਣਾ ਨਾ ਤੇ ਫਿਰੀ ਜਾਣਾ ਤੇ ਪਤਾ ਤੇ ਫਿਰ ਬਾਅਦ ਚ ਲੱਗਾ ਨਾ ਵੀ ਯਾਰ ਉਹ ਬੰਦੇ ਚੰਗੇ ਸੀ ਚਲੇ ਗਏ ਆ ਨਾ ਜਾਂਦੇ ਨਾ ਸਾਨੂੰ ਉਹਨਾਂ ਦਾ ਫਾਇਦਾ ਸੀ ਸਾਡੇ ਨੇ ਜੋ ਹੈਲਪ ਕਰਦੇ ਸੀ ਜੀ ਅੱਛਾ ਉਹ ਜਦੋਂ ਚਲੇ ਗਿਆ ਫਿਰ ਸਾਡੀ ਹੈਲਪ ਖਤਮ ਹੋ ਗਈ ਜੀ ਫਿਰ ਨਹੀਂ ਕੋਈ ਵੀ ਹੈਲਪ ਕਰਦਾ ਹੁਣ ਵੀ ਕੋਈ ਹੈਲਪ ਨਹੀਂ ਕਰਦਾ ਅੱਲਾ ਹੀ ਹੈ ਜੀ ਕਰਦਾ ਉਹ ਚੰਗੇ ਸੀ ਬੰਦੇ ਹਾਂ ਮੇਰੇ ਸਮਝ ਜੋ ਬੰਦੇ ਇਹਨਾਂ ਨਾਲੋਂ ਨਾ ਚੰਗੇ ਸੀਗੇ ਭਾਵੇਂ ਉਹ ਸਿੱਖ ਸੀਗੇ ਭਾਵੇਂ ਹਿੰਦੂ ਸੀ ਖੱਤਰੀ ਸੀ ਉਹ ਖੱਤਰੀ ਜਿਹੜਾ ਕੋ ਦਵਾ ਲਈ ਜੀ ਮੈਨੂੰ ਨਾਂ ਯਾਦ ਆ ਗਿਆ ਖੱਤਰੀ ਉਹ ਪਜਾਮਾ ਪਾਇਆ ਸੀ ਉਹਨੇ ਖੱਤਰੀ ਸੀ ਤੇ ਉਦਾਂ ਉਹਨੇ ਦਵਾਦਾਰੂ ਰੱਖਿਆ ਸੀ ਨਾਂ ਨਹੀਂ ਯਾਦ ਖੱਤਰੀ ਤੇ ਕੌਮ ਹੈ ਨਾ ਉਹਨਾਂ ਦੀ ਹਾਂ ਖੱਤਰੀ ਕੌਮ ਹੈ ਦਵਾਦਾਰੂ ਉਹਨੇ ਰੱਖਿਆ ਸੀਗਾ ਤੇ ਉਹਨਾਂ ਕੋਲ ਦਵਾ ਲਈ ਉਹਨਾਂ ਨੇ ਜ਼ਿਆਦਾ ਦੇ ਦਿੱਤੀ ਫਿਰ ਕੋਈ ਹੋਰ ਪਰਤਾਈ ਹਾਂਜੀ ਫਿਰ ਦਿੱਤੀ ਫਿਰ ਆਰਾਮ ਆ ਹਾਂ ਫਿਰ ਕੁਝ ਅੱਲਾ ਕਰੇ ਖੈਰ ਹੋ ਗਈ ਤੇ ਸਕੂਲ ਹੈ ਅਸੀਂ ਪਿੰਡ ਚ ਹਾਂ ਸਕੂਲ ਮਾਸਟਰਾਂ ਦੇ ਕਿਸੇ ਦਾ ਨਾਮ ਯਾਦ ਹੈ ਮਾਸਟਰ ਦਾ ਮਾਸਟਰ ਅਲੀ ਮੁਹੰਮਦ ਜਿਹੜਾ ਚਾਈਨਾ ਕਿ ਮੈਨੂੰ ਇਹ ਪਹਿਲੋਂ ਪਾਕਿਸਤਾਨ ਬਣਨ ਤੋਂ ਪਹਿਲੋਂ ਜਿਹੜਾ ਸੀ ਨਹੀਂ ਅੱਛਾ ਉਦੋਂ ਵੀ ਸਕੂਲ ਹੈ ਸੀ ਹਾਂ ਸਕੂਲ ਉਦੋਂ ਵੀ ਹੈ ਸੀ ਅੱਛਾ ਹਾਂ ਫਿਰ 10ਵੀਂ ਦਾ ਬਣ ਗਿਆ ਸੀਗਾ ਫਿਰ 10ਵੀਂ ਦਾ 72 ਗੱਡੀਆਂ ਹੁਣ ਬੜਾ ਮਸ਼ਹੂਰ ਪਿੰਡ ਹੈ ਰਾਹੀਂ ਬੈਠੇ ਆ ਕੇ ਬੇ 72 ਰਖੇ ਬਹੁਤ ਅਜਬ ਬਣਿਆ ਹਾਂ ਸੋਹਣੇ ਬਾਜ਼ਾਰ ਤੇ ਵੱਡੇ ਹਾਤੇ ਨੇ ਕੁਛ ਵਸਦੇ ਰਾਈ ਭਰਾ ਤੇ ਕੁਛ ਜੱਟਾਂ ਨੇ ਆਣ ਕੇ ਆਬਾਦ ਕੀਤੇ ਲੈਂਦੇ ਵੱਲ ਜਾਂ 10ਵੀਂ ਦਾ ਸਕੂਲ ਬਣਿਆ ਖੁਸ਼ੀ ਮੁਹੰਮਦ ਦੀ ਜਗ੍ਹਾ ਪਸੰਦ ਗੱਡੀਆਂ ਜਿੱਥੇ ਵਸਦੀ ਹੈ ਖੁਦ ਸਰਕਾਰ ਮੀਆਂ ਹਾਂਜੀ ਤੁਹਾਨੂੰ ਆਪਣਾ ਸ਼ੇਰ ਮੈਂ ਸ਼ੇਰ ਮੈਂ ਬਣਾਉਂਦਾ ਇਹਨਾਂ ਫੈਸਲਾਬਾਦ ਦਾ ਵੀ ਉਦੋਂ ਬਣਾਇਆ ਸੀ ਲਾਮ ਲਾਲਪੁਰ ਦੇ ਵਿੱਚ ਇੱਕ ਹੋਈ ਚੋਰੀ ਗੱਲ ਰਹੀ ਨਹੀਂ ਕਹਿਣ ਕਹਾਉਣ ਵਾਲੀ ਉਹ ਤੇ ਕੱਢ ਸਰਾਣਿਓਂ ਡਾਂਗ ਲੈ ਗਏ ਜੁੱਤੀ ਲੈ ਗਏ ਉਹ ਪੈਰੀਂ ਪਾਉਣ ਵਾਲੀ ਲੂਣ ਮਿਰਚ ਤੇ ਮਸਾਲਾ ਲੈ ਗਏ ਹਾਂਡੀ ਲੈ ਗਏ ਨੇ ਦਾਲ ਪਕਾਉਣ ਵਾਲੀ ਟਰੰਕ ਫੋਲ ਕੇ ਮੁੰਡੀ ਤੇ ਰੁਮਾਲ ਲੈ ਗਏ ਦਰੀ ਲੈ ਗਏ ਨੇ ਹੇਠ ਵਿਛਾਉਣ ਵਾਲੀ ਪਰ ਹੈਦਰ ਫਕੀਰ ਦਾ ਬਹੁਤ ਨੁਕਸਾਨ ਹੋਇਆ ਰੰਨ ਲੈ ਗਏ ਨੇ ਦਿਲ ਪਰਜਾਉਣ ਵਾਲੀ ਉਹਨਾਂ ਦਾ ਇੰਨਾ ਨੁਕਸਾਨ ਹੋ ਗਿਆ ਜੀ ਉਹਨਾਂ ਨੂੰ ਹੀ ਨਾਲ ਲੈ ਗਿਆ ਜੀ ਹਾਂਜੀ ਆਖਦਾ ਜੀ ਖੇ ਖੁਸ਼ੀ ਹੁੰਦੀ ਹਾਸੇ ਤਦੋਂ ਆਉਂਦੇ ਸੱਜਣਾ ਬਾਝ ਨਹੀਂ ਦੁੱਖ ਸੁਣਾਏ ਜਾਂਦੇ ਪੁੱਤਰਾਂ ਬਾਝ ਨਹੀਂ ਕਾਲਜੇ ਠੰਡ ਪੈਂਦੀ ਛੇਕਾਂ ਬਾਝ ਨਹੀਂ ਮੋਤੀ ਪਰੋਏ ਜਾਂਦੇ ਜਦੋਂ ਭਾਰੀ ਇਨਸਾਨ ਤੇ ਬਣ ਜਾਂਦੀ ਸੱਜਣ ਤੇ ਦੁਸ਼ਮਣ ਸਾਰੇ ਟੋਏ ਜਾਂਦੇ ਇਹ ਖੁਸ਼ੀ ਲਵਾਰ ਨੇ ਸ਼ੇਰ ਤਿਆਰ ਕੀਤਾ ਭਾਈਆਂ ਬਾਝ ਨਹੀਂ ਧੋਣੇ ਧੋਏ ਜਾਂਦੇ ਭਾਈਆਂ ਬਾਝ ਨਹੀਂ ਸੱਚੀ ਵੀਰ ਹੀ ਹੁਣ ਤੇ ਧੋਣੇ ਧੋਂਦੇ ਆ ਜੀ ਕਿਸੇ ਨੇ ਕਿਸੇ ਦਾ ਕੀ ਧੋਣਾ ਕੋਈ ਤੇ ਪੌਣਾ ਨਹੀਂ ਧੋ ਕੇ ਫਰਾਂਦਾ ਆਂਦੇ ਪਤਾ ਨਲਕੇ ਤੇ ਛੱਡੇ ਆਪੇ ਧੋਂਦਾ ਲੈ ਸਹੀ ਗੱਲ ਹੈ ਭਰਾਵਾਂ ਦੇ ਨਾਲ ਹੀ ਆ ਜੀ ਭਰਾ ਜਾਣ ਤੇ ਪਾਉਂਦੀਆਂ ਵਾਰਿਸ਼ਾਂ ਨੇ ਕਿਹਾ ਭਾਈ ਮਰ ਤੇ ਪਾਉਂਦੀਆਂ ਭੱਜ ਬਾਹੀਂ ਉਹ ਖੁਸ਼ੀ ਮਨਾ ਹੱਸਣਾ ਹੈ ਇੱਕ ਦਿਨ ਗਮੀ ਥੀ ਰੋਏਗਾ ਯਾਦ ਰੱਖੀ ਬਣ ਬੱਕਰਾ ਸ਼ੇਰ ਦੀ ਜੂ ਚੁਗਣਾ ਹੈ ਹੱਥ ਧੋਏਗਾ ਜਾਨ ਥੀ ਯਾਦ ਰੱਖੀ ਸੂਈ ਸਾਰ ਤੇ ਪਲਕ ਦਾ ਵਾਲ ਲੈ ਕੇ ਹਿੰਦੂ ਹਾਰ ਪਰੋਵੇਂਗਾ ਯਾਦ ਰੱਖੀ ਯੂਸਫ ਜੈ ਨਾ ਰਹਿ ਹਯਾਤ ਸੋਹਣੇ ਉਹ ਖੁਸ਼ੀ ਮੰਗਦਾ ਇੱਕ ਦਿਨ ਤੂੰ ਵੀ ਨਾ ਰਹੇਗਾ ਯਾਦ ਰੱਖੀ ਉਹਨੇ ਆਖਿਆ ਕੀ ਕੋਈ ਲਾਈ ਕੋਈ ਲਾਈ ਤੋਂ ਇੱਕ ਦਿਨ ਆਸਾ ਹੋਣਾ ਇੱਥੇ ਖੁਸ਼ੀ ਨਹੀਂ ਕੋਈ ਨਹੀਂ ਹੋਣਾ ਨਾ ਖੁਸ਼ੀ ਹੋਣੀ ਨਾ ਗਮੀ ਹੋਣੀ ਕੋਈ ਸ਼ੈ ਵੀ ਨਹੀਂ ਹੋਣੀ ਹੈ ਕੋਈ ਵੀ ਨਹੀਂ ਸਹੀ ਗੱਲ ਹੈ ਨਾ ਬੰਦਾ ਹੋਣਾ ਹੈ ਹਾਂਜੀ ਕੀ ਬਾਤ ਹੈ ਤੇ ਫਿਰ ਤੁਸੀਂ ਉੱਥੋਂ ਕਦੋਂ ਤੁਰੇ ਆ 72 ਗੱਡੀਆਂ ਚੋਂ ਕਦੋਂ ਨਿਕਲੇ 72 ਗੱਡੀਆਂ ਚੋਂ ਉੱਥੇ ਜੀ ਮੈਂ ਮਈਆਂ ਛੱਡੀਆਂ ਅੱਛਾ ਪਰਾਂ ਅੱਛਾ ਇਹ ਪੁਲੀ ਦੇ ਪਰਲੇ ਬੰਨੇ ਜਿੱਦਾਂ ਪੁਲੀ ਹੈ ਇਹਦੇ ਪਰਲੇ ਬੰਨੇ ਮੱਝਾਂ ਛੱਡੀਆਂ ਉੱਥੇ ਨਾਲ ਛੋਟਾ ਕਮਾਲ ਸੀ ਜਿਹੜਾ
ਮੋਢੇ ਮੋਢੇ ਬੰਦੇ ਦੇ। ਅੱਛਾ। ਨਾਲ ਇੱਧਰ ਚਰੀ ਸੀ। ਅੱਛਾ। ਚਰੀ ਵੱਡੀ ਗਈ ਹੋਈ ਸੀ। ਉਹਦੇ ਵਿੱਚ ਛੋਟਾ ਛੋਟਾ ਘਾਹ ਸੀ। ਉਹਦੇ ਵਿੱਚ ਮਈਆਂ ਚੱਲਦੀਆਂ ਸੀ। ਉੱਥੇ ਨਾ ਬੰਦੂਕਾਂ ਚੱਲਣ ਲੱਗ ਪਈਆਂ। ਅੱਛਾ। ਮੈਨੂੰ ਖੜਾਕ ਆਉਣ ਲੱਗ ਪਿਆ। ਹਾਂ, ਜਦੋਂ ਅਜਾੜੇ ਪਏ। ਉਹ ਜੀ ਇਧਰੋਂ ਖੜਾਕ ਆ ਗਿਆ, ਬੰਦੂਕ ਚੱਲ ਗਈ, ਇਧਰੋਂ ਆ ਗਿਆ। ਮੈਂ ਇੱਧਰ ਕੰਨ ਕਰਾਂ, ਇੱਧਰ ਵੀ ਮੈਨੂੰ ਬੰਦਾ ਨਹੀਂ ਕੋਈ ਦਿਸਿਆ। ਤੇ ਮੈਂ ਕੱਲਾ ਸੀ ਤੇ ਕੱਲੇ ਦੀ ਵਜ੍ਹਾ ਤੋਂ ਮੈਂ ਥੋੜਾ ਜਿਹਾ ਖੌਫ ਕਰ ਖਾ ਕੇ ਨਾ ਖੌਫ ਕਿ ਮੈਂ ਕਮਾਦ ਦੇ ਵਿੱਚ ਹੋ ਗਿਆ ਸੀ। ਉੱਥੇ ਜਿਹੜੇ ਹੋਇਆ ਤੇ ਫਿਰ ਉਦੋਂ ਜ਼ਿਆਦਾ ਖੜਾਕ ਹੋਣ ਲੱਗ ਪਿਆ। ਅੱਛਾ। ਉੱਥੋਂ ਫਿਰ ਮੈਂ ਨਿਕਲ ਕੇ ਤੇ ਪਿੰਡ ਵਾਲੇ ਬੰਨੇ ਵੱਲ ਆਇਆ ਮੈਂ। ਪਿੰਡ ਵਾਲੇ ਬੰਨੇ ਵੱਲ ਆ ਕੇ ਨਾ ਤੇ ਨਾਲ ਮੇਨ ਖਾਲਾ ਸੀ ਵੱਡਾ। ਉਸ ਖਾਲੇ ਦੇ ਨਾਲ ਨਾਲ ਮੈਂ ਨੱਸ ਕੇ ਇਸ ਪੁਲੀ ਤੇ ਆ ਗਿਆ। ਆਹ ਪੁਲੀ ਨਹੀਂ ਹੁਣ ਪਿੰਡ ਵਾਲੀ। ਅੱਛਾ। ਉੱਥੇ ਬੱਤਰੇ ਪੁਲੀ ਤੇ ਪਰਲੇ ਬੰਨੇ ਪੁਲੀ। ਅੱਛਾ। ਪਰਲੇ ਬੰਨੇ ਪੁਲੀ ਹੈ। ਇਸ ਪੁਲੀ ਤੇ ਮੈਂ ਆਇਆ। ਆ ਕੇ ਮੈਂ ਵਿੱਚੋਂ ਦੀ ਇੰਝ ਕਰਕੇ ਨਾ ਝਾਤੀ ਛਾਤੀ ਮਾਰਦਾ ਵਾਂ ਵੀ ਵੇਖਦਾ ਕੋਈ ਬੰਦਾ ਛੰਦਾ ਇਹ ਬੰਦੂਕਾਂ ਚੱਲਦੀਆਂ। ਕੋਈ ਬੰਦਾ ਨਹੀਂ ਟੱਕਰਿਆ ਜੀ, ਕੋਈ ਬੰਦਾ ਮੈਨੂੰ ਦਿਸਿਆ ਨੀਗਾ ਕਿ ਬੰਦੂਕਾਂ ਚੱਲੀ ਜਾਂਦੀਆਂ। ਖੜਾਕ ਮੈਨੂੰ ਸੁਣਦਾ। ਇਹ ਪਿੰਡ ਵਿੱਚ ਚੱਲਦਾ ਪਿਆ? ਹਾਂ, ਪਿੰਡ ਦੇ ਤੁਹਾਡੇ ਪਿੰਡ ਬੱਤਰ ਚ। ਮੈਂ ਉੱਥੇ ਮੀਆਂ ਚਾਰਦਾ ਨਾਲ। ਤੇ ਚਲਾਉਂਦਾ ਕੌਣ ਪਿਆ ਸੀ? ਜੰਗਲੀ। ਇਹ ਉੱਥੋਂ ਦੇ ਜਿਹੜੇ ਵਸਨੀਕ ਨਹੀਂ, ਉਧਰ ਦੇ ਇੱਧਰ ਦੇ ਦੂਸਰੇ ਪਿੰਡਾਂ ਦੇ ਆਏ ਸੀ। ਉਹ ਲੁੱਟਦੇ ਸੀ ਦਾਣੇ। ਤੁਹਾਡੇ ਪਿੰਡ ਦੇ ਲੋਕਾਂ ਨੂੰ ਵੀ ਲੁੱਟਿਆ ਉਹਨਾਂ ਸਿੱਖਾਂ ਨੇ? ਹਾਂ, ਸਾਡੇ ਪਿੰਡ ਸਾਰੇ ਸਿੱਖ ਹੀ ਕਿ ਨਾ ਉੱਥੇ ਦਾਣੇ ਪਏ ਸੀ, ਉਹ ਲਈ ਜਾਂਦੇ ਸੀ, ਪੇਟੀਆਂ ਲਈ ਜਾਂਦੇ ਸੀਗੇ। ਤੇ ਇਹ ਜਦੋਂ ਇੱਥੋਂ ਤੁਰੇ ਆ ਉਦੋਂ ਕੀ ਬਣੀ ਉਹਨਾਂ ਦੇ ਨਾਲ? ਉਦੋਂ ਉਹਨਾਂ ਖੈਰੀ ਮਰੀ ਤੁਰ ਪਏ ਨੇ। ਜੋੜੀ ਉਹਨਾਂ ਕੋਲ ਸ਼ਾਇਦ ਖੜੀ ਕੀ ਲੈ ਗਏ ਨੇ। ਅੱਛਾ। ਗੱਡੇ 'ਚ ਰੱਖ ਕੇ ਮਤਲਬ ਰੋਟੀ ਪਾਣੀ ਵਾਸਤੇ, ਦਾਣੇ ਵਾਸਤੇ। ਗੱਡਾ ਆਪਣਾ ਜੋੜਿਆ, ਉੱਥੇ ਬਿਸਤਰੇ ਲੱਦ ਲਏ। ਉਹ ਤੁਸੀਂ ਵੇਖਿਆ ਜਾਂਦੇ? ਹਾਂ, ਜਾਂਦੇ ਆਪ ਵੇਖੇ, ਜਾਂਦੇ ਵੇਖੇ, ਤੁਰੇ ਜਾਂਦੇ। ਇੱਕ ਮੈਨੂੰ ਬੀਬੀ ਬੁੜੀ ਨੇ ਆਵਾਜ਼ ਮਾਰੀ, ਏ ਖੁਸ਼ੀ। ਮੈਂ ਕਿਹਾ ਹਾਂਜੀ। ਉਰਾ ਮੈਂ ਦੱਸੋ ਜੀ। ਕਹਿੰਦੇ ਆਪਣਾ ਚਰਖਾ ਹੀ ਮੇਰਾ ਨਵਾਂ ਤੇ ਰੰਗੀਲਾ, ਇਹ ਮੈਂ ਕਿਸੇ ਨੂੰ ਨਹੀਂ ਦਿੰਦੀ। ਤੇਰੀ ਦਾਦੀ ਜਿਹੜੀ ਹੈ ਨਾ ਉਹਨੂੰ ਮੈਂ ਦੇਣੀ ਆ। ਇਹ ਚਰਖਾ ਲਾਇਆ ਆਪਣੀ ਦਾਦੀ ਨੂੰ ਦੇ। ਉਹਨਾਂ ਕੋਲ ਮੈਂ ਉਹ ਚਰਖਾ ਚੁੱਕਿਆ, ਲਿਆ ਕੇ ਮੈਂ ਦਾਦੀ ਨੂੰ। ਦਾਦੀ ਦਾ ਨਾਂ ਕੀ ਸੀ? ਕਰਮ ਬੀਬੀ। ਕਰਮ ਬੀਬੀ ਉਹਨਾਂ ਦਾ ਨਾਂ ਸੀ। ਉਦੋਂ ਤਕੜੇ ਜਵਾਨ ਹੋਣੇ? ਨਹੀਂ, ਜਵਾਨ ਨਹੀਂ, ਤਕੜੇ ਸੀਗੇ। ਜਵਾਨ ਨਹੀਂ ਸੀਗੇ, ਮਤਲਬ ਵਡੇਰੇ ਸੀ। ਹਾਂ, ਵਡੇਰੇ ਸੀ। ਉਹਦਾ ਤਕੜੇ ਸੀ, ਹੋਸ਼ ਵਾਲੇ ਹੋਸ਼ ਨਹੀਂ। ਉਹ ਮਾਈ ਜਿਹਨੇ ਆਖਿਆ ਬੀਬੀ ਨੇ, ਸਿੱਖ ਬੀਬੀ ਸੀ, ਉਹਦੀ ਸਾਂਝ ਹੋਣੀ ਤੁਹਾਡੀ ਦਾਦੀ ਨਾਲ? ਹਾਂ, ਸਾਂਝ ਸੀਗੀ। ਉਹਦਾ ਨਾਂ ਕੋਈ ਯਾਦ ਹੈ? ਕੀ ਉਹਦਾ ਬੀਬੀ ਦਾ ਕੋਈ ਨਹੀਂ ਹੈ। ਕਿਹੜੇ ਖਾਨਦਾਨ ਚੋਂ ਸੀ? ਕਿਹੜਾ ਲੋਕ? ਸਿੱਖਾਂ ਵਿੱਚੋਂ। ਕਿਹੜੇ ਚੋਂ ਕੋ ਪਤਾ? ਕਿਹੜੇ ਟੱਬਰ ਚੋਂ ਸੀ? ਸਿੱਖਾਂ ਵਿੱਚੋਂ ਜੀ। ਮੈਨੂੰ ਤੇ ਲੱਗਦਾ ਵੀ ਜਿੱਦਾਂ ਬੋਲਿਆਂ ਵਾਲਾ ਮਰੱਬਾ ਨਹੀਂ ਬੋਲਦਾ, ਆ ਬੋਲਿਆਂ ਵਾਲਾ ਮਰੱਬਾ ਵਾ। ਉਹ ਬੋਲਿਆਂ ਦੀ ਮਾਈ। ਅੱਛਾ, ਉਸ ਮਰੱਬੇ ਵਾਲਿਆਂ ਤੋਂ। ਹਾਂ, ਬੋਲਿਆਂ ਦੀ ਮਤਲਬ। ਕਿੰਨੀ ਕੁ ਉਮਰ ਦੀ ਸੀ ਉਹ? ਉਹਨਾਂ ਦੇ ਉਮਰ ਜਵਾਨ ਸੀਗੀ। ਉਹ ਜਵਾਨ ਸੀ। ਤੇ ਉਹਦਾ ਮੇਰੀ ਦਾਦੀ ਨਾਲ ਜਿਹੜਾ ਉਮਰ ਚ ਥੋੜੀ ਸੀ, ਮੇਰੀ ਦਾਦੀ ਜਿਹੜਾ ਜ਼ਿਆਦਾ ਸੀ। ਹਾਂਜੀ। ਫਿਰ ਉਹ ਦਾਦੀ ਦਾ ਚਰਖਾ ਰਿਹਾ ਕਿੰਨੀ ਦੇਰ ਰਿਹਾ? ਚਰਖਾ ਉੱਥੇ ਰਿਹਾ, ਰੱਖ ਦਿੱਤਾ। ਮੈਂ ਉੱਥੇ ਚਲੇ ਗਿਆ, ਮਈਆਂ ਚਾਰਦਾ ਵਾਂ। ਉੱਥੇ ਮੈਂ ਹੁਣ ਬਾਹਰ ਵੇਹਨਾ ਵਾਂ। ਜਦੋਂ ਵੇਖਿਆ ਤੇ ਜ਼ਿਆਦਾ ਖਰਾਬ ਹੋਇਆ, ਮੈਂ ਉੱਥੇ ਨਾ ਖੌਫ ਆ ਗਿਆ, ਡਰ ਗਿਆ। ਮੈਂ ਕਿਹਾ ਯਾਰ ਮੈਂ ਨਾ ਹੁਣ ਘਰ ਨਾ ਚੱਲ ਚਲਾ। ਉੱਥੋਂ ਮੈਂ ਨੱਸ ਕੇ ਆਪਣੇ ਘਰ ਆਇਆ ਜੀ। ਜਿਹੜੇ ਘਰ ਆਇਆ ਤੇ ਅੱਗੇ ਕੋਈ ਬੰਦਾ ਨਹੀਂ ਟੱਕਰਿਆ ਮੈਨੂੰ। ਅੱਛਾ। ਨਾ ਬੀਬੀ, ਨਾ ਅੰਮੀ, ਕੋਈ ਸ਼ਾਇਦ ਨਹੀਂ ਉੱਥੇ। ਉੱਥੋਂ ਮੈਂ ਨਿਕਲ ਕੇ ਦੂਜੇ ਘਰ ਚਲੇ ਗਿਆ, ਉੱਥੋਂ ਨਿਕਲ ਕੇ ਤੀਜੇ ਘਰ ਚਲੇ ਗਿਆ। ਅੱਛਾ। ਇਸੇ ਤਰ੍ਹਾਂ ਮੈਂ ਸਾਰਿਆਂ ਘਰਾਂ ਵਿੱਚ ਨਾ ਆਪਣੀ ਲਾਈਨ ਵਿੱਚ ਇਰਦਾਰਿਆਂ ਕੱਲਾ ਹੀ ਕੋਈ ਮੈਨੂੰ ਜੀ ਟੱਕਰਦਾ। ਮੈਂ ਨਾ ਉਹ ਇੰਨੀ ਜੀ ਕਿੱਥੇ ਚਲੇ ਗਏ, ਮੈਂ ਕਿੱਥੋਂ ਲੱਭਾਂ ਉਹਨਾਂ ਨੂੰ? ਮੈਨੂੰ ਨਹੀਂ ਜੀ ਉਹ ਕੋਈ ਲੱਭਦੇ। ਮੈਂ ਸਾਡਾ ਵੀ ਇੱਕ ਬੂਆ ਇੱਧਰ ਹੁੰਦਾ ਸੀਗਾ ਤੇ ਇੱਕ ਬੂਆ ਇੱਧਰ। ਅੱਛਾ। ਪਿੰਡ ਦੇ ਅੰਦਰ ਬਾਹਰ ਜਿੱਦਾਂ ਉਹ ਨਹੀਂ ਮਕਾਨ, ਉਹਨਾਂ ਦਾ ਇੱਕ ਬੂਆ ਉੱਧਰ ਆ, ਇੱਕ ਬੂਆ ਇੱਧਰ ਆ। ਏਦਾਂ ਮੈਂ ਉੱਧਰ ਚਲੇ ਜਾਣਾ, ਇੱਧਰ ਆ ਜਾਣਾ। ਐਸੇ ਤਰ੍ਹਾਂ ਮੈਂ ਕਰੀ ਜਾਣਾ, ਕਰਦਿਆਂ ਨਾ ਤੇ ਇੱਧਰੋਂ ਮੈਂ ਸਾਰਾ ਭੌਂ ਕੇ ਨਾ ਤੇ ਫਿਰ ਮੈਂ ਆਪਣੇ ਘਰ ਆਉਣਾ। ਜਦੋਂ ਮੈਂ ਆਪਣੇ ਘਰ ਆਉਣਾ ਨਾ ਉਦੋਂ ਮੈਨੂੰ ਬੰਦੇ ਦਿਸੇ ਸਾਹਮਣੇ। ਅੱਛਾ। ਬਾਜ਼ਾਰ 'ਚ, ਵੱਡੇ ਬਾਜ਼ਾਰ। ਅੱਛਾ। ਉੱਥੇ ਬੰਦੇ ਦਿਸੇ ਕਣਕ ਲੱਦਦੇ। ਅੱਛਾ। ਉੱਥੇ ਦਿਸਿਆ ਜਿਹੜਾ ਚੌਂਕੀਦਾਰ ਹੁੰਦਾ ਪਿੰਡ ਦਾ। ਅੱਛਾ। ਉਹਦੇ ਕੋਲ ਬਰਛਾ ਹੁੰਦਾ ਸੀ, ਮੈਂ ਡਾਂਗ ਨੂੰ ਲੱਗਾ ਬਸਤਾ। ਬਰਛਾ ਸੀ। ਹਾਂ, ਇਹਦੇ ਵਿੱਚ ਨੇ ਚੂੜੀਆਂ ਪਾ ਕੇ ਹਰ ਵੇਲੇ ਹੁੰਦਾ ਸੀ ਉਹਦੇ ਕੋਲ? ਹਰ ਵੇਲੇ। ਅੱਛਾ। ਚੌਂਕੀਦਾਰ ਸੀ, ਤਗੜਾ ਚੌਂਕੀਦਾਰ ਸੀ। ਉਹ ਉਹਦੇ ਕੋਲ ਵਾ। ਉਹ ਉਹਨਾਂ ਨਾਲ ਲੜਦਾ ਵਾ। ਕਿਹਨਾਂ ਨਾਲ? ਇਹ ਜੰਗਲੀਆਂ ਨਾਲ। ਅੱਛਾ, ਵੀ ਤੁਸੀਂ ਮਾਲ ਕਿਉਂ ਲੁੱਟਦੇ? ਹਾਂ, ਨਹੀਂ ਲੁੱਟਣ ਦਿੰਦਾ। ਉਹਦਾ ਨਾਂ ਕੀ ਸੀ ਚੌਕੀਦਾਰ ਦਾ? ਉਹਦਾ ਨਾਂ ਵੀ ਮੈਂ ਦੱਸਦਾ, ਉਹਦਾ ਨਾਂ ਮੈਨੂੰ ਯਾਦ ਹੈ, ਬੜਾ ਨਾਂ ਯਾਦ। ਚੌਕੀਦਾਰ, ਬਾਬਾ ਚੌਕੀਦਾਰ।
ਮੁਸਲਮਾਨ ਸੀ? ਹਾਂ ਮੁਸਲਮਾਨ। ਹਾਂ ਬਾਬਾ ਚੌਂਕੀਦਾਰ ਉਹਦਾ ਨਾਂ ਸੀ ਤੇ ਉਹਦੇ ਨਾਲ ਉਹਨਾਂ ਨੇ ਗੋਲੀ ਮਾਰਤੀ ਫਿਰ ਚੌਕੀਦਾਰ ਨੂੰ? ਹਾਂ ਚੌਂਕੀਦਾਰ। ਇਹ ਉੱਥੋਂ ਦੇ ਜਿਹੜੇ ਕਾਦਰ ਚੌਂਕੀਦਾਰ। ਕਾਦਰ ਚੌਕੀਦਾਰ। ਕਾਦਰ ਚੌਂਕੀਦਾਰ। ਕਾਦਰ ਚੌਂਕੀਦਾਰ ਨਹੀਂ ਹਟਿਆ, ਜਵਾਨ ਸੀਗਾ ਤਗੜਾ। ਹਾਂ ਹਾਂ। ਉਹ ਨਹੀਂ ਸੀ ਮੰਨਦਾ ਕਿਸੇ ਦੀ। ਹਾਂ ਹਾਂ। ਉਹਨੇ ਆਖਿਆ ਭਾਈ ਤੂੰ ਫਿਆ ਹਟ ਜਾ, ਅਸੀਂ ਤੈਨੂੰ ਗੋਲੀ ਮਾਰ ਦੇਣੀ। ਹਾਂ ਵੀ ਅਸੀਂ ਲੁੱਟਣਾ ਹੀ ਲੁੱਟਣਾ। ਅਸੀਂ ਲੁੱਟਣਾ। ਹਾਂ ਹਾਂ। ਇਹ ਨਹੀਂ ਫਿਆ ਹਟਿਆ। ਹਾਂ। ਤੇ ਉਹਨਾਂ ਨੇ ਫਿਰ ਗੋਲੀ ਮਾਰਤੀ ਇਹਨੂੰ। ਹਾਂ। ਉਦੋਂ ਮੈਂ ਆਪਣੇ ਬੂਹੇ 'ਚ ਖਲੋਤਾ ਸੀ ਅੱਛਾ। ਤੇ ਮੈਂ ਦੇਖਦਾ ਵਾਂ ਹਾਂ ਹਾਂ। ਜਦੋਂ ਗੋਲੀ ਵੱਜੀ ਉਦੋਂ ਉਹ ਡਿੱਗਾ। ਹਾਂ ਹਾਂ। ਜਦੋਂ ਡਿੱਗਾ ਉਦੋਂ ਏਦਾਂ ਉਹਦੀਆਂ ਬਾਹਾਂ ਹਿਲਦੀਆਂ ਜਾਂ ਲੱਤਾਂ ਫੜਕਦੀਆਂ। ਹਾਂ। ਉਹ ਉੱਥੇ ਮੈਂ ਵੇਖਣ ਡਿਆ ਨਾ ਬਾਬੇ ਨੂੰ, ਚੌਂਕੀਦਾਰ ਨੂੰ, ਕਾਦਰ ਨੂੰ। ਹਾਂ। ਇਹਨਾਂ ਨੇ ਮਾਰਤਾ ਵਾ। ਹਾਂ ਹਾਂ। ਕੀ ਗੱਲ ਹੋਈ, ਕਿਉਂ ਮਾਰਿਆ, ਕਿੱਦਾਂ ਹੋਈ? ਹਾਂ। ਉਹ ਲਓ ਜੀ ਇੰਨੀ ਗੱਲ ਵੇਖ ਕੇ ਨਾ ਉੱਥੋਂ ਮੈਂ ਫਿਰ ਦੌੜ ਪਿਛਾਂ ਹੋ ਗਿਆ। ਹਾਂ ਹਾਂ। ਪਿਛਾਂ ਹੋ ਕੇ ਮੈਂ ਸਾਡੇ ਪੇਟੀ ਪਈ ਸੀ ਲੱਕੜ ਦੀ। ਅੱਛਾ। ਉਹਨਾਂ ਨੇ ਸਿੱਖਾਂ ਨੇ ਘਰੋਂ ਚੁੱਕ ਕੇ ਆਂਦੀ ਸੀ ਸਾਡੇ ਅੱਬੇ ਉਹਨਾਂ ਨੇ। ਹਾਂ ਹਾਂ। ਮੇਰੇ ਚਾਚੇ ਉਹਨਾਂ ਨੇ। ਹਾਂ ਹਾਂ। ਉਸ ਪੇਟੀ ਦੇ ਵਿੱਚ ਵੜ ਕੇ ਹਾਂ। ਬੂਹਾ ਮਾਰ ਕੇ ਤੇ ਅੱਗੇ ਮੈਦਾਂ ਲੱਤਾਂ ਦੇ ਰਹੀਆਂ ਜੀ। ਇਹ ਤਗੜੇ ਹੋ ਗਏ ਆਪਣੇ ਵੱਲੋਂ। ਹਾਂ ਹਾਂ। ਵੀ ਲੁਕ ਗਿਆ ਹੁਣ? ਆ ਲੁਕ ਗਿਆ ਮੈਂ। ਹਾਂ ਹਾਂ। ਆਪੇ ਮੈਂ ਲੁਕਦਾ ਵਾਂ। ਹਾਂ। ਆਪੇ ਮੈਂ ਫਿਰ ਨਿਕਲਦਾ ਮੈਂ ਬਾਹਰ। ਮੈਂ ਨਾ ਯਾਰ ਇੱਥੇ ਨਾ ਕੋਈ ਲੁਕਿਆ ਹੀ ਫਾਇਦਾ ਹੋਇਆ ਮੈਨੂੰ, ਨਾ ਮੈਨੂੰ ਕੋਈ ਬਾਹਰ ਗਿਆ ਹੀ ਪਤਾ ਲੱਗਦਾ। ਹਾਂ ਹਾਂ। ਬੜਾ ਸਿਆਪਾ ਪਿਆ, ਹੁਣ ਮੈਂ ਕੀ ਕਰਾਂ? ਹਾਂ। ਫਿਰ ਮੈਂ ਉੱਥੋਂ ਚੱਲ ਪੈਣਾ ਫਿਰ ਬਾਹਰ ਦੇ ਬਨੇ। ਹਾਂ। ਉੱਥੋਂ ਨਿਕਲ ਕੇ ਫਿਰ ਮੈਂ ਟਿਕਾਣਾ ਦੇ ਘਰ ਚਲੇ ਜਾਣਾ। ਹਾਂ ਹਾਂ। ਅਸੀਂ ਲਵਾ ਲਿਆ। ਹਾਂ ਹਾਂ। ਉਹਨਾਂ ਦੇ ਘਰ ਗਿਆ ਨਾ ਤੇ ਮੈਂ ਉਹ ਉੱਥੇ ਮੈਨੂੰ ਨਾ ਵੀ ਚੇਤਾ ਆਇਆ ਵੀ ਇਹਨਾਂ ਦਾ ਇੱਕ ਬਾਬਾ ਬੁੱਢੜਾ ਜਿਹਾ ਸੀਗਾ। ਅੱਛਾ। ਉਹ ਕਿੱਥੇ ਆ? ਹਾਂ ਹਾਂ। ਉਹਨੂੰ ਮੈਂ ਲੱਭਦਾ ਵਾਂ, ਜੇ ਲੱਭ ਗਿਆ ਨਾ ਮੈਨੂੰ ਇਹ ਕੰਮ ਫਿਰ ਬਣੇ। ਉਹ ਲੋ ਜੀ ਉਹਨੂੰ ਮੈਂ ਲੱਭਦਾ ਨਾ ਇਹ ਅੰਦਰਲੇ ਬੰਨੇ ਆਉਣਾ ਤੇ ਉੱਥੇ ਨਾ ਆਪਣੇ ਨਾ ਉਹ ਬਰਾਂਡਾ ਜਾਂ ਛਪਰਾ ਜਾਂ ਪਾਇਆ ਜਿਹ 'ਚ ਕੰਮ ਕਰਦੇ ਹੁੰਦੇ ਸਨ। ਹਾਂ ਹਾਂ। ਉਹਦੇ ਵਿੱਚ ਉਹ ਨਾ ਵੀ ਸਾਹਮਣੇ ਦੇ ਨਾਲ ਏਦਾਂ ਬੈਠਾ। ਅੱਛਾ। ਉਹ ਮੈਂ ਆ ਬਾਬੇ ਨੂੰ ਲੱਭ ਲਿਆ। ਹਾਂ ਹਾਂ। ਜਦੋਂ ਬਾਬਾ ਲੱਭ ਗਿਆ ਮੈਂ ਹਲਾ ਵੀ ਬਾਬਾ ਨੇ ਗਿਆ ਹੀ ਲੱਭ। ਹਾਂ। ਤੇ ਮੈਂ ਕਿਹਾ ਬਾਬਾ ਜੀ ਦੱਸੋ ਵੀ ਉਹ ਕਿੱਧਰ ਗਏ ਆਪਣੇ ਬੰਦੇ? ਸਾਰੇ ਉਹਨਾਂ ਫਿਰ ਚਲੇ ਗਏ ਠਵਾਲਾਂ 'ਚ। ਅੱਛਾ। ਉਹ ਜੰਗਲੀਆਂ ਦਾ ਪਿੰਡ ਸੀ ਮੁਸਲਮਾਨ। ਠਵਾਲ। ਅੱਛਾ। ਉਹ ਉੱਥੇ ਵੀ ਸਾਡੀ ਨਾ ਰਕਾਵਟ ਹੈ। ਹਾਂ। ਉੱਥੇ ਚਲੇ ਗਏ ਸਾਰੇ। ਅੱਛਾ। ਇਹ ਜਿਹੜੇ ਪਿੰਡ ਦੇ ਮੁਸਲਮਾਨ ਸੀ ਉਹ ਵੀ ਚਲੇ ਗਏ? ਹਾਂ ਸਭ ਚਲੇ ਗਏ। ਉਹ ਕਿਉਂ ਚਲੇ ਗਏ? ਉਹ ਡਰਦੇ ਚਲੇ ਗਏ, ਮਾਰਦੇ ਸੀ ਨਾ ਇਹਨੂੰ, ਕਾਦਰ ਨੂੰ ਮਾਰਿਆ ਚੌਂਕੀਦਾਰ ਨੂੰ। ਉਹੀ ਬੰਦਾ ਜੰਗਲੀ ਯਾਨੀ ਸਿੱਖਾਂ ਨੂੰ ਵੀ ਉਹ ਸਿੱਖਾਂ ਨੂੰ ਵੀ ਖਤਰਾ ਸੀ ਉਹਨਾਂ ਤੋਂ ਤੇ ਮੁਸਲਮਾਨ ਜਿਹੜੇ ਸੀ ਉਹਨਾਂ ਨੂੰ ਵੀ ਪੀ ਲੁੱਟਣ ਆ ਗਏ ਤੇ ਸਾਨੂੰ ਵੀ ਲੁੱਟਣਗੇ। ਲੁੱਟਣਾ ਜੀ। ਹਾਂ ਹਾਂ। ਲਈ ਜਾਂਦੇ ਸੀ ਪੇਟੀਆਂ ਲੱਦ ਕੇ। ਅੱਛਾ। ਇਹ ਫਿਰ ਮੈਂ ਬਾਬੇ ਨੂੰ ਪੁੱਛਿਆ ਜੇ ਇਹਨੇ ਦੱਸਿਆ ਵੀ ਠਵਾਲਾਂ 'ਚ ਚਲੇ ਗਏ ਆ। ਮੈਂ ਕਿਹਾ ਜੀ ਅਸੀਂ ਵੀ ਚਲੇ ਜਾਈਏ। ਹਾਂ। ਕਹਿੰਦਾ ਵੀ ਮੈਨੂੰ ਠਾਲ ਫਿਰ। ਉਹਨੂੰ ਮੈਂ ਠਾਇਆ ਫਿਰ। ਹਾਂ। ਸੋਟੀ ਫਰਾਈ ਲੈ ਜੀ। ਉਹ ਬਾਬਾ ਵੀ ਮੇਰੇ ਨਾਲ ਤੁਰ ਪਿਆ। ਅਸੀਂ ਇੱਧਰ ਦੇ ਬੰਨੇ ਨਿਕਲ ਗਏ ਪਰਾਂ ਨੂੰ। ਹਾਂ ਹਾਂ। ਸਾਰੇ ਤੁਰਦੇ ਜਾਂਦੇ ਨਾ ਅਸੀਂ ਉਹ ਨਾ ਤੇ ਮੈਂਦਰ ਤੇ ਜਾ ਚੜੇ। ਮੈਂਦਰ ਸਾਡੇ ਨਾਲ ਲੱਗਦਾ ਸੀ 5 ਮਰਬਿਆਂ ਦੇ ਮੈਂਦਰ। ਛੋਟੀ ਨਹਿਰ ਮੈਂਦਰ ਉਹਨੂੰ ਆਂਦੇ। ਹਾਂ। ਉਸ ਮੈਂਦਰੇ ਪੈ ਕੇ ਨਾ ਅਸੀਂ ਤੇ ਪਰਾਂ ਚਲੇ ਗਏ। ਉੱਥੋਂ ਫਿਰ ਇੱਕ ਸੜਕ ਨਿਕਲੀ ਸੀ। ਹਾਂਜੀ। ਉਹ ਠਵਾਲਾਂ 'ਚ ਜਾ ਵੜੇ। ਉੱਥੇ ਗਏ ਤੇ ਸਾਰੇ ਬੰਦੇ ਸਾਡੇ ਉੱਥੇ, ਬੀਬੀਆਂ ਉੱਥੇ। ਮੈਂ ਲੈ ਵੀ ਸਾਰੇ ਖਿਆਲ ਹੋ ਗਏ ਨੇ। ਅਸੀਂ ਅੱਛਾ ਅੰਦਾਜ਼ਾ ਕਰੋ ਜੀ ਵੀ ਆਪਣੇ ਪੁੱਤ ਨੂੰ ਵੀ ਕਿਸੇ ਆਵਾਜ਼ ਨਹੀਂ ਮਾਰੀ ਵੀ ਉਹ ਗਾਂ ਫਿਆਂ ਖੁਸ਼ੀ ਗਿਆ ਉਹਨੂੰ ਆਵਾਜ਼ ਮਾਰੀ। ਉਹਨਾਂ ਆਖਿਆ ਉਹ ਨੱਸੋ, ਜਾਨ ਬਚਾਓ। ਹਾਂ। ਇਨਸਾਨ ਏਦਾਂ ਹੀ ਆ ਜੀ। ਕਹਿੰਦੇ ਬਿੱਲੀ ਜਿਹੜੀ ਪੈਰ ਸੜਦੇ ਤੇ ਉਹ ਬੱਚੇ ਥੱਲੇ ਲਾ ਲੈਂਦੀ ਪੈਰਾਂ ਦੇ। ਇਨਸਾਨੀ ਤੁਸੀਂ ਅੰਦਾਜ਼ਾ ਕਰ ਲਓ ਵੀ ਮੈਂ ਇੱਥੇ ਨਾਲ ਹੀ ਆ। ਆਵਾਜ਼ ਮਾਰ ਲੈਂਦੀ ਮੈਨੂੰ। ਨਹੀਂ ਆਵਾਜ਼ ਮਾਰੀ ਕਿਸੇ ਨੇ। ਨਹੀਂ ਮੈਂ ਆਵਾਜ਼ ਦਾ ਆਖਿਆ ਸੀ ਤੁਹਾਡੇ ਬੇਟੇ ਨੂੰ, ਉਹਨੇ ਕਿਹਾ ਵੀ ਘਰ ਹੀ ਚਲੇ ਚਲੋ, ਉਹ ਘਰ ਹੀ ਹੋਣੇ ਆ। ਅੱਛਾ। ਹਾਂ ਇਹ ਨਹੀਂ ਗੱਲ। ਨਹੀਂ ਓਏ ਉਹਨਾਂ ਦੀ ਗੱਲ ਕਰਦੇ ਆ। ਅੱਛਾ। ਮੈਨੂੰ ਆਵਾਜ਼ ਮਾਰ ਲੈਂਦੇ। ਨਹੀਂ ਆਵਾਜ਼ ਮਾਰੀ। ਹੋਰ ਹੁਣ ਸ਼ੇਰ ਆਖਣਾ ਤੇ ਮੈਂ ਆਖਦਾ। ਸੁਣਾ ਦੋ ਸ਼ੇਰ ਅਲਾਮਾ ਇਕਬਾਲ ਦਾ। ਨਹੀਂ ਆਪਣੇ ਸੁਣਾਓ। ਅੱਛਾ ਆਪਣੇ ਉਹਦੇ ਬਹੁਤ ਸੁਣੇ ਆ। ਅੱਛਾ ਉਹਨਾਂ ਨੇ ਬਹੁਤ ਸੁਣੇ। ਚਲੋ ਤੁਸੀਂ ਬਹੁਤ ਸੁਣੇ ਆ ਤੇ ਮੈਨੂੰ ਦੱਸੋ ਫਿਰ ਤੁਸੀਂ ਅਲਾਮਾ ਤੁਸੀਂ ਆਪਣਾ ਸੁਣਾਓ ਸਾਨੂੰ। ਮੈਂ ਆਪਣਾ ਸੁਣਾਉਣਾ। ਮੈਨੂੰ ਅਲਾਮਾ ਇਕਬਾਲ ਦਾ ਦੱਸੋ ਪਹਿਲਾ ਸ਼ੇਰ ਕਿਹੜਾ ਲਿਖਿਆ ਉਹਨਾਂ ਨੇ? ਮੈਨੂੰ ਨਹੀਂ ਪਤਾ ਜੀ। ਮੈਂ ਤਾਂ ਤੁਹਾਨੂੰ ਜਾਣਦਾ, ਅਲਾਮਾ ਇਕਬਾਲ ਨੂੰ ਨਹੀਂ ਜਾਣਦਾ। ਤੁਸੀਂ ਆਨੇ ਮੈਂ ਸ਼ੇਰ ਬੜੇ ਜਾਣਦਾ। ਨਹੀਂ ਵੀ ਮੈਂ ਕਿਹਾ ਤੁਹਾਡੇ ਕੋਲੋਂ ਸੁਣਨੇ ਅੱਜ। ਅੱਛਾ। ਹਾਂ ਮਤਲਬ ਇਹ ਆ ਮੈਂ ਸ਼ੇਰ ਆ ਜਾਂਦਾ। ਹਾਂ ਤੁਸੀਂ ਸੁਣਾਓ। ਉਹਨੇ ਆਖਿਆ ਜੀ ਰੇ ਰੱਬ ਦੀ ਜ਼ਾਤ ਬਹੁਤ ਡਾਢੀ। ਹਾਂ। ਜੋ ਚਾਹਵੇ ਤੇ ਸੋ ਕਰਵਾ ਦੇਵੇ। ਬਾਦਸ਼ਾਹ ਨੂੰ ਲਾ ਕੇ ਤਖਤ ਤੋਂ ਖੁਦਾਗਰ ਨੂੰ ਤਖਤ ਬਿਠਾ ਦੇਵੇ। ਸ਼ਾਹ ਮਨਸੂਰ ਨੂੰ ਚਾੜਿਆ ਆਪ ਸੂਲੀ। ਹਜ਼ਰਤ ਯੂਸੁਫ ਅਲੈਹਿਸਲਾਮ ਨੂੰ ਕੈਦ ਕਰਾ ਦੇਵੇ। ਵਾਰੇ ਸ਼ਾਹ ਮੀਆਂ ਡਰੀਏ ਸੱਚੇ ਰੱਬ ਕੋਲੋਂ ਜਿਹੜਾ ਚਿੜੀਆਂ ਕੋਲੋਂ ਬਾਜ ਮਨਵਾ ਦੇ। ਇਹ ਤੇ ਵਾਰਿਸ ਸ਼ਾਹ ਦਾ ਸ਼ੇਰ ਹੋਇਆ। ਹਾਂ
ਤੇ ਜਿਹੜਾ ਆਪਣੇ ਜੋੜੇ ਕੋਈ ਖੁਸ਼ੀ ਦਾ ਹਾਂ ਖੁਸ਼ੀ ਕੋ ਲੋਹਾਰ ਦੇ ਹਾਂ ਕਹਿੰਦਾ ਮੀਮ ਮੂਰਖਾਂ ਨੂੰ ਨਹੀਂ ਮਾਤੇ ਆਉਂਦੀ ਭਾਵੇਂ ਕੋਲ ਬਹਾ ਕੇ ਦਸੀਏ ਜੀ ਹਾਂ ਬੇਈਮਾਨ ਦਾ ਸੀਨਾ ਨਹੀਂ ਸਾਫ਼ ਹੁੰਦਾ ਹਾਂ ਭਾਵੇਂ ਨਾਲ ਜ਼ਬਾਨ ਦੇ ਚੱਟੀਏ ਜੀ ਹਾਂ ਪੱਥਰ ਨਹੀਂ ਗਲਦੇ ਵਿੱਚ ਪਾਣੀਆਂ ਦੇ ਹਾਂ ਭਾਵੇਂ ਤਲੇ ਜ਼ਮੀਨ ਦੇ ਸੱਟੀਏ ਜੀ ਹਾਂ ਵਾਰੇ ਸ਼ਾਹ ਨਹੀਂ ਆਤਾਂ ਜਾਂਦੀਆਂ ਭਾਵੇਂ ਪੋੜੀਆਂ ਹਾਂ ਇਹ ਵੀ ਹੁਣ ਵਾਰਿਸ ਆਈ ਹੈ ਪੀਰ ਵਾਲੇ ਯਾਰ ਹਾਂ ਜਿਹਦਾ ਸ਼ੇਰ ਹੋਏਗਾ ਉਹਦਾ ਨਾਂ ਕੀ ਆ ਜਾਂਦਾ ਸੱਚੀ ਗੱਲ ਹੈ ਅੱਛਾ ਤੇ ਫਿਰ ਕੋਈ ਪਿੰਡਾਂ ਤੁਹਾਡੇ ਪਿੰਡ ਚੋਂ ਕੋਈ ਬੰਦਾ ਜਿਹੜਾ ਉਹ ਗਿਆ ਵੀ ਆ ਉਹਨਾਂ ਨੂੰ ਮਿਲਣ ਸਿੱਖਾਂ ਨੂੰ ਜਾਂ ਉਹ ਕਦੀ ਆਏ ਹੋਣ ਇੱਥੇ ਹਾਂ ਇਹ ਉਹਨਾਂ ਵਿੱਚੋਂ ਕੋਈ ਆਇਆ ਤੇ ਵੀ ਸੁਣਿਆ ਸੀ ਅੱਛਾ ਆ ਤੁਸੀਂ ਇੱਧਰ ਆ ਗਏ ਸੀ ਉਹ ਫਲਾਂ ਚ ਜਾਂ ਉਦੋਂ ਸੁਣਿਆ ਜਾਂ ਉੱਥੇ ਹੀ ਸੀ ਅਜੇ ਨਹੀਂ ਇੱਧਰ ਆ ਗਏ ਸਾਂ ਤੁਸੀਂ ਆ ਗਏ ਫਿਰ ਮੈਂ 58 ਚ ਇੱਥੇ ਆ ਗਿਆ ਸਨ 58 ਚ ਤੁਸੀਂ ਆ ਗਏ ਮੁਜ਼ੱਫਰਗੜ੍ਹ ਜ਼ਿਲ੍ਹੇ ਚ ਇਹਦੀ ਤਹਿਸੀਲ ਲਈਆ ਸੀ ਫਿਰ ਹੁਣ ਜ਼ਿਲ੍ਹਾ ਬਣ ਗਿਆ ਹਾਂ ਇਹ 306 TDA ਤਹਿਸੀਲ ਕਰੋੜ ਜ਼ਿਲ੍ਹਾ ਲਈਆ ਚ ਬੈਠੇ ਆ ਅਸੀਂ ਇੱਥੇ ਵੀ 72 ਗੱਡੀਆਂ ਦੇ ਲੋਕ ਬੈਠੇ ਆ ਇਸ ਪਿੰਡ ਚ ਹਾਂ ਬੈਠੇ ਅੱਛਾ ਹਾਂ ਉਹ ਜਿਹੜੇ ਸਿਆਣੇ ਸੀ ਉਹ ਖਤਮ ਹੋ ਗਏ ਸਾਰੇ ਇਹ 72 ਇਹ ਤੇ ਫਿਰ ਉਹੀ ਰਾਈ ਬੈਠੇ ਇੱਥੇ 72 ਗੱਡੀਆਂ ਦੇ ਰਾਈ ਵੀ ਨੇ ਸਾਈ ਵੀ ਨੇ ਸਾਈ ਤੇ ਫਿਰ ਪਹਿਲੋਂ ਦੇ ਉੱਥੋਂ ਦੇ ਵਸਨੀਕ ਹੋਣੇ ਆ 72 ਗੱਡੀਆਂ ਦੇ ਪਾਕਿਸਤਾਨ ਬਣਨ ਤੋਂ ਪਹਿਲੋਂ ਦੇ ਉੱਥੇ ਦੇ ਹੋਣੇ ਸੀਗੇ ਉਹ ਵੀ ਇੱਥੇ ਆ ਇੱਕ ਦੋ ਘਰ ਇਸ ਦੱਸਿਓ ਵੀ ਇਹ ਸਾਈਆਂ ਦੇ ਜਿਹੜੇ ਵੱਡੇ ਵਡੇਰੇ ਸੀ ਤੁਹਾਡੀ ਉਮਰ ਦੇ ਜਾਂ ਉਸ ਤੋਂ ਵੱਡੇ ਉਹਨਾਂ ਦੇ ਨਾਂ ਕਿਹੜੇ ਇੱਕ ਯਾਦ ਆ ਹਾਂ ਉਹ ਵੀ ਨੰਤਾ ਵਾਲਾ ਨਾਮ ਨੰਤਾ ਹਾਂ ਕਿ ਬੰਤਾ ਬੰਤਾ ਵੀ ਨੰਤਾ ਅੱਛਾ ਉਹ ਸੀ ਹਾਂਜੀ ਤੇ ਕਹਿਣਾ ਸੀ ਸਾਈ ਨੰਤਾ ਸਾਈ ਹਾਂ ਇਦਾਂ ਵੀ ਜਿਹੜੇ ਸਿਆਣੇ ਸੀਗੇ ਉਹਨਾਂ ਦੇ ਨਾਂ ਇਸੇ ਤਰ੍ਹਾਂ ਦੇ ਇਹ ਉਹ ਜਿਹੜੇ ਤੁਹਾਡੇ ਹਾਣੀ ਸੀ ਤੁਹਾਡੇ ਤੋਂ ਵਡੇਰੇ ਸੀ ਨਹੀਂ ਵੱਡੇ ਸਾਡੇ ਜੋ ਵੱਡੇ ਸੀ ਤੁਹਾਡੇ ਅੱਬੇ ਉਹਨਾਂ ਦੇ ਹਾਣੀ ਨਹੀਂ ਹਾਂ ਅੱਬੇ ਦਾ ਹਾਣੀ ਹੋਏਗਾ ਅੱਬੇ ਦੇ ਹਾਣੀ ਇਹ ਵੀ ਉਹ ਸਿੱਖਾਂ ਦੇ ਜਦੋਂ ਸਿੱਖ ਇੱਥੇ ਰਹਿੰਦੇ ਸੀ ਉਦੋਂ ਬੈਠੇ ਹੋਣੇ ਉੱਥੇ ਉਦੋਂ ਇੱਥੇ ਹੈ ਸੀਗੇ ਹਾਂ ਥੋੜੇ ਘਰ ਸੀਗੇ ਉੱਥੇ ਹਾਂਜੀ ਅੱਛਾ ਫਿਰ ਉਹ ਆਏ ਕੋਈ ਉੱਥੋਂ ਇੰਡੀਆ ਚੋਂ ਉਥੋਂ ਕੇ ਇੱਕ ਦੋ ਆਇਆ ਸੁਣਿਆ ਸੀ ਵੀ ਆਏ ਨੇ ਤੇ ਕੋਈ ਬਾਅਦ 2-3 ਦਿਨ ਰਹੇ ਫਿਰਨ ਵਾਸਤੇ ਆਏ ਸੀਗੇ ਫਿਰ ਨਾ ਆਪਣਾ ਘਰ ਪਿੰਡ ਦੇਸ਼ ਵੇਖਣ ਆਏ ਹੁਣ ਦੇਸ਼ ਵੇਖਣ ਜਿੱਥੇ ਇਹ ਦੇਸ਼ ਨਹੀਂ ਬੰਦਰੇ ਅੰਦਰੋਂ ਨਿਕਲਦਾ ਅੱਛਾ ਇਹ ਕੀ ਗੱਲ ਜੀ ਇਹ ਜਿੱਥੇ ਜੰਮਣ ਭਾਵਾਂ ਨਾ ਇਹ ਨਹੀਂ ਕਹਿੰਦੇ ਅੰਦਰੋਂ ਨਿਕਲਦੀ ਹਾਂ ਤੁਹਾਡੇ ਵੀ ਇਦਾਂ ਹੀ ਆ ਹਾਂ 72 ਗੱਡੀਆਂ ਇਦਾਂ ਹਾਂ ਮੈਂ ਉੱਥੇ ਜਾਣਾ ਵਾ ਤੇ ਮੈਂ ਉਰਲੀ ਪੁਲੀ ਤੇ ਉਤਰ ਜਾਣਾ ਤੇ ਉਰਲੇ ਬੰਦੇ ਜਿਹੜਾ ਬਾਜ਼ਾਰ ਬਾਹਰਲਾ ਉਸ ਬਾਹਰਲੇ ਬਾਜ਼ਾਰ ਮੈਂ ਪੈ ਜਾਣਾ ਸਿੱਧਾ ਮੈਂ ਪਰਲੀ ਨੁੱਕਰ ਤੇ ਜਾਣਾ ਉਦੋਂ ਉਹ ਸਕੂਲ ਦੇ ਉੱਤੋਂ ਦੀ ਹੋ ਕੇ ਆਉਣਾ ਫਿਰ ਪਿਆਸ ਨੁੱਕਰ ਤੇ ਆਉਣਾ ਫਿਰ ਚੌਥੀ ਨੁੱਕਰ ਮੈਂ ਆਪਣਾ ਘਰ ਆ ਮੈਂ ਉੱਥੇ ਵੀ ਜਾ ਵੜਨਾ ਅੱਛਾ ਹਾਂ ਉਦੋਂ ਮੈਂ ਸਵੇਰੇ ਜਾਣਾ ਮੈਂ ਹਾਂ ਤੇ ਇੱਧਰ ਦੀ ਫਿਰ ਕੇ ਡੀਗਰ ਹੁੰਦੀ ਨੂੰ ਨਾ ਮੈਂ ਆਪਣੇ ਘਰ ਚਲੇ ਜਾਣਾ ਹੁਣ ਵੀ ਜਾਂਦੇ ਹੋ ਕਦੀ ਹਾਂ ਕੋਈ ਰਹਿੰਦੇ ਉੱਥੇ ਤੁਹਾਡੇ ਬੰਦੇ ਹਾਂ ਕਾਫੀ ਉੱਥੇ ਰਹਿੰਦੇ ਕੋਈ ਭਰਾ ਤੁਹਾਡੇ ਰਹਿੰਦੇ ਕਾਫੀ ਨਹੀਂ ਭਰਾ ਰਹਿੰਦਾ ਕੋਈ ਮੇਰੇ ਚਾਚੇ ਮਤਲਬ ਤੁਹਾਡੇ ਦਾਦੇ ਦੀ ਔਲਾਦ ਰਹਿੰਦੀ ਉੱਥੇ ਹਾਂ ਦਾਦੇ ਦਾ ਕੀ ਨਾਮ ਦੱਸਿਆ ਤੁਸੀਂ ਵੀ ਲਾਲਦੀਨ ਉਹਦੇ ਪਿਓ ਨਾਲ ਮੰਦਾ ਸੀ ਹਾਂ ਮੇਰੇ ਪਿਓ ਨਾਲ ਫਕੀਰ ਮੁਹੰਮਦ ਮੇਰੇ ਨਾਲ ਖੁਸ਼ੀ ਮੁਹੰਮਦ ਜਾਣਦੇ ਹੋਣੇ ਜਿਹੜੇ ਉਸ ਟਾਈਮ ਤੇ ਉੱਥੇ ਸਿੱਖ ਰਹਿੰਦੇ ਸੀ ਤੇ ਉਹ ਉਹਨਾਂ ਦੇ ਜੇ ਉਹਨਾਂ ਤੋਂ ਕੋਈ ਜਿੰਦਾ ਹੋਇਆ ਉਹ ਤੁਹਾਡੇ ਬਾਪ ਦਾਦੇ ਨੂੰ ਜਾਣਦਾ ਹੋਣਾ ਜਿਹੜੇ ਸਾਈਆਂ ਦੇ ਤੁਸੀਂ ਨਾਮ ਲਏ ਨਾ ਤੁਸੀਂ 84 ਸਾਲ ਚ ਮਾਸ਼ਾਅੱਲਾ 9/9 ਮੁੰਡਿਆਂ ਖੁੰਡਿਆਂ ਵਰਗੇ ਤੇ ਇਦਾਂ ਦੇ ਬੰਦੇ ਹੁੰਦੇ ਆ ਅੱਛਾ ਤੇ ਹੋਰ ਹਾਂ ਠੀਕ ਠਾਕ 9/9 ਤੁਸੀਂ ਹਜੇ ਤਾਂ ਤੁਸੀਂ ਹੋਰ 20 25 30 ਸਾਲ ਇਦਾਂ ਹੀ ਰਹਿਣਾ ਹਾਂ ਸ਼ੇਰ ਲਿਖਦਿਆਂ ਰਹਿਣਾ ਹਾਂ ਲਓ ਜੀ ਬੜੀ ਸੋਹਣੀ ਮਹਿਫਲ ਹੋਈ ਤੁਸੀਂ ਹੱਜ ਕਰਕੇ ਆਏ ਹੋ ਸੁਣਿਆ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਫਿਰ ਮਿਲਦੇ ਰਵਾਂਗੇ ਸ਼ੇਰ ਤੁਹਾਡੇ ਸੁਣਦੇ ਰਵਾਂਗੇ ਹਾਂ ਮੀਆਂ ਸਾਹਿਬ ਲਿਖਦੇ ਆ ਜੀ ਹਾਂ ਜੀ ਮੀਆਂ ਮੁਹੰਮਦ ਖੜੀ ਸ਼ਰੀਫ ਤੋਂ ਹਾਂ ਕਹਿੰਦੇ ਸਬਰ ਕਰੇ ਤੇ ਹੀਰਾ ਬਣਸੇ ਹਾਂ ਜੇ ਚੁੱਪ ਰਵੇਂ ਤੇ ਮੋਤੀ ਹਾਂ ਕਮਲਿਆਂ ਵਾਂਗਰ ਇਹ ਰੌਲਾ ਪਾਵੇਂ ਹਾਂ ਨਾ ਹੀਰਾ ਤੇ ਨਾ ਮੋਤੀ ਹਾਂ ਸਬਰ ਬਿਨਾ ਗੱਲ ਬੰਦੀ ਨਹੀਂ ਹਾਂ ਸਬਰ ਦੁੱਖਾਂ ਦਾ ਦਾਰੂ ਹਾਂ ਤੇ ਔਖੇ ਵੇਲੇ ਮੁਹੰਮਦ ਬਖਸ਼ਾ ਬੰਦਾ ਕੋ ਨਹੀਂ ਜਾਣੂ ਜਦੋਂ ਇਹਦਾ ਚੌਰੀ ਔਖਾ ਵੇਲਾ ਆਉਣਾ ਨਾ ਇਹਦਾ ਕੋਈ ਜਾਣੂ ਨਹੀਂ ਬਣਦਾ ਕੋਈ ਜਾਣੂ ਨਹੀਂ ਅਸਲਾਂ ਨਾਲ ਜੇ ਨੇਕੀ ਕਰੀਏ ਤੇ ਉਮਰਾਂ ਨਹੀਂ ਭੁਲਾਉਂਦੇ ਤੇ ਬੇਅਸਲਾਂ ਦੇ ਨਾਲ ਨੇਕੀ ਕਰੀਏ ਤੇ ਕੌਡੀ ਮੁੱਲ ਨਹੀਂ ਪਾਉਂਦੇ ਸਹੀ ਗੱਲ ਹੈ ਚਲੋ ਜੀ ਰੱਬ ਤੁਹਾਨੂੰ ਇੱਥੇ ਵੀ ਸੁਖੀ ਰੱਖੇ ਗਾਂ ਦੀਆਂ ਮੰਜ਼ਲਾਂ ਵੀ ਸੌਖੀਆਂ ਕਰੇ ਤੇ ਹਜੇ ਤੱਕ ਤੇ ਤੁਸੀਂ 9/9 ਹੈ ਤੇ ਲੰਮਾ ਚਿਰ ਇਦਾਂ ਹੀ ਤੁਹਾਨੂੰ ਰੱਬ ਰੱਖੇ ਚੰਗਾ ਜੀ ਰੱਬ ਰੱਖ ਅੱਛਾ